ਫੜ ਲਾ ਇਹਨੂੰ ਪਤਾ ਨਹੀਂ ਲੱਗਦਾ ਤੈਨੂੰ ਕਿਸੇ ਗੱਲ ਦਾ ਵੀ ਫੜ ਲਾ ਆਪੇ ਫੜ ਲਾ ਆਪੀ ਆ ਕੰਮ ਕਰਾਇਆ ਕਰ ਮੇਰੇ ਨਾਲ ਆ ਕੇ ਹੋਰ ਤੇ ਨਾਲ ਲੁੱਡੋ ਖੇਡਣ ਡਿਆ ਇੰਨੀ ਦੇਰ ਦਾ ਲੁੱਡੋ ਖੇਡਣ ਦੇ ਆ ਸਾਰੀਆਂ ਭਰੀਆਂ ਮੈਂ ਬਣੀਆਂ ਤੈਨੂੰ 2 ਵਾਰ ਬੰਨ ਕੇ ਸਾਹ ਚੜ ਗਿਆ ਵਾ ਬਸ ਕਰ ਵੱਡਿਆ ਸਾਰੀਆਂ ਮੈਂ ਬਣਾਈਆਂ ਵਾ ਤੇ ਫੇਰ ਵੱਜੀਆਂ ਇਕੱਲੇ ਕੋ ਵੱਜ ਹੁਣੀਆਂ ਇਹ ਸਾਰਾ ਲੋ ਤੇ ਮੈਂ ਵੱਢਿਆ ਵਾ ਆ ਤੂੰ ਕਿੱਥੇ ਮਰਿਆ ਸੀ ਹੈ ਉਹ ਤੂੰ ਛੀਨੋ ਨੂੰ ਮਿਲਣੋਂ ਹਟਣਾ ਕਿ ਨਹੀਂਗਾ ਕਿਹੜੀ ਛੀਨੋ ਛੀਨੋ ਕਿਹੜੀ ਛੀਨੋ ਉਹ ਜਿਹਨੂੰ ਚੱਟ ਕਰੀ ਜਾਂਦਾ ਸਾਰਾ ਕੁਝ ਚਕਾਈ ਜਾਂਦਾ ਘਰੋਂ ਆਹੋ ਚੱਟ ਕਰੀ ਜਾਂਦਾ ਇੱਥੇ ਮੇਰਾ ਕੀ ਕਸੂਰ ਵਾ ਮੈਂ ਉਹਨੂੰ ਕਹਿਣਾ ਮੇਰੇ ਮਗਰ ਆਵੇ ਉਹ ਤੇ ਤੂੰ ਕਹਿਣਾ ਵਾ ਤੇ ਆਉਂਦੀ ਆ ਉਹਦਾ ਕੀ ਕੰਮ ਆ ਸਾਡੇ ਘਰ ਆਉਣ ਦਾ ਗਵਾਂਢਣ ਹਰ ਬੰਦਾ ਗਵਾਂਢੀ ਹੁੰਦਾ ਵਾ ਲੇਕਿਨ ਕਿਸੇ ਦੇ ਘਰ ਵੜੀ ਜਾਣਾ ਉਹ ਭਾਈ ਮੇਰੇ ਤੇ ਤੂੰ ਸ਼ੱਕ ਨਾ ਕਰ ਐਵੇਂ ਨਜਾਇਜ਼ ਹੀ ਮੈਨੂੰ ਪੱਕ ਵਾ ਤੇਰੇ ਤੇ ਸ਼ੱਕ ਨਾ ਕਰ ਕੰਮ ਕਰਦਾ ਨਹੀਂ ਤੂੰ ਨਾ ਕੰਮ ਤੇ ਬਾਹਰ ਜਾਣਾ ਨਾ ਇੱਥੇ ਕੋਈ ਵਾਈ ਬੀਜੀ ਮੇਰੇ ਨਾਲ ਕਰਾਉਂਦਾ ਵਾ ਤੂੰ ਹੁਣ ਮੇਰਾ ਕੀ ਕਸੂਰ ਵਾ ਜੇ ਅੱਲਾਹ ਪਾਕ ਨੇ ਮੈਨੂੰ ਨੈਣ ਨਕਸ਼ ਠੀਕ ਦਿੱਤੇ ਹੋ ਮੇਰੇ ਤੇ ਮਰਦੀ ਆ ਮੈਂ ਉਹਨੂੰ ਕੀ ਕਰਾਂ ਤੇਰੇ ਤੇ ਮਰਦੀ ਨਹੀਂ ਤੇਰੇ ਥੱਪੜਾਂ ਵਾਲੇ ਨੈਣ ਨਕਸ਼ਾ ਸਮਝ ਆਈ ਨਾ ਆ ਤੇਰੇ ਨੈਣ ਨਕਸ਼ ਕੰਮ ਦਾ ਮਸ਼ਵਰਾ ਨਹੀਂ ਦਿੰਦੇ ਤੈਨੂੰ ਆ ਪਰਸੋਂ ਮੈਂ ਮੇਰ ਸੁਣਿਆ ਤੂੰ ਉਹਨੂੰ ਪਤਾ ਨਹੀਂ ਕੀ ਲਿਆ ਕੇ ਦਿੱਤਾ ਵਾ ਤੇ ਉਹਦੇ ਪੈਸਿਆਂ ਦਾ ਸੀ ਮੈਂ ਆਪਣੇ ਕੋਲੋਂ ਲਿਆ ਕੇ ਦਿੱਤਾ ਤੇ ਮੇਰਾ 900 ਕਿੱਥੇ ਜਿਹੜਾ ਪਰਸ ਚੋਂ ਕੱਢਿਆ ਤੂੰ ਤੇਰਾ 900 ਕਿੱਥੇ ਆ ਘਰ ਦੇ ਕੰਮਾਂ ਤੇ ਲੱਗ ਜਾਂਦੇ ਆ ਪੈਸੇ ਘਰ ਦਾ ਕਿਹੜਾ ਕੰਮ ਕਰਦਾ ਤੂੰ ਤੈਨੂੰ ਕਿਹਾ ਸੀ ਮੋਟਰ ਨੂੰ ਬੈਲਟ ਪਵਾ ਦੇ ਉਹ ਨਹੀਂ ਪਵਾ ਸਕਿਆ ਮੈਂ ਹੱਥ ਨਾਲ ਕੱਪੜੇ ਧੋਤੇ ਸਾਰੇ ਮੈਂ ਮੋਟਰ ਦਾ ਬੈਲਟ ਲੈ ਆਂਦਾ ਸੀ ਜਿਹੜੇ ਬਾਕੀ ਪੈਸੇ ਬਚੇ ਮੈਂ ਆਪਣੀ ਪੈਂਟ ਦਾ ਬੈਲਟ ਲੈ ਆਂਦਾ ਤੇ ਕਿਤੇ ਤੂੰ ਗਲੇ ਦਾ ਬੈਲਟ ਲੈ ਆਵੇਂ ਤੇ ਮੈਂ ਤੈਨੂੰ ਉੱਥੇ ਬੰਨ ਦਵਾਂ ਮੈਂ ਬੰਨ ਦਵਾਂ ਕਿਤੇ ਤੈਨੂੰ ਇਹਨੂੰ ਲਵਾ ਮਸ਼ੀਨ ਕਿੱਦਣ ਲਵਾਉਣੀ ਆ ਲਵਾ ਮਸ਼ੀਨ ਆ ਚੁੱਕਣ ਵਾਲੇ ਉਹ ਥੋੜੀ ਜੀ ਰਹਿੰਦੀ ਉਹਨੂੰ ਵੰਡ ਤੂੰ ਚੱਕਣਾ ਵਾ ਇਹਨੂੰ ਚੱਕ ਇਹਨੂੰ ਮੇਰੇ ਪਹਿਲੋਂ ਮੋਢੇ ਚੱਲ ਗਏ ਦਾਤਰੀ ਫੇਰ ਕੇ ਮੇਰੇ ਕੋਲ ਚੁੱਕ ਹੁੰਦੀ ਇਹ ਤਾਂ ਨਹੀਂ ਮਾਂ ਕਹਿ ਕੇ ਗਈ ਸੀ ਕਿ ਛੋਟੇ ਭਰਾਵਾਂ ਕੋਲੋਂ ਕੰਮ ਲਈ ਜਾਈ ਜੇ ਮਰ ਗਿਆ ਤੇ ਹੁਣ ਤੂੰ ਆਹ ਕਰ ਹਰਕਤਾਂ ਕਰੂ ਸਾਨੂੰ ਵਜ਼ਨ ਚੁਕਾਉਂਗਾ ਤੂੰ ਲੈ ਛੋਟੇ ਕੋਲ ਕੰਮ ਤੇ ਤੈਨੂੰ ਕਹਿ ਕੇ ਮਰੀ ਸੀ ਕਿ ਕੋਈ ਕੰਮ ਨੂੰ ਹੱਥ ਨਾ ਲਾਵੀਂ ਤੂੰ ਵੱਡੇ ਨੂੰ ਤੁੰਨ ਕੇ ਰੱਖੀ ਤੂੰ ਹੈ ਸਾਰਿਆਂ ਭਰਾਵਾਂ ਨੇ ਆਪਣੇ ਭਰਾ ਰੱਖੇ ਆ ਨਾਲ ਦੇ ਪਿੰਡ ਵੀ ਤਾਂ ਮਾਂ ਪਿਓ ਹੈ ਨਹੀਂ ਉਹਨਾਂ ਦੋਵਾਂ ਭਰਾਵਾਂ ਦਾ ਉਹਨੇ ਭਰਾ ਨੂੰ ਫੁੱਲ ਵਾਂਗੂ ਰੱਖਿਆ ਵਾ ਤੇ ਫੁੱਲਾਂ ਕੋ ਰੱਖਿਆ ਉਹ ਕੰਮ ਵੀ ਕਰਦਾ ਵਾ ਉਹ ਜਦੋਂ ਵੱਡਾ ਬਾਹਰ ਦੇ ਮੁਲਕੋਂ ਜਦੋਂ ਦਾ ਆਇਆ ਵਾ ਛੋਟੇ ਨੇ ਘਰ ਸੰਭਿਆ ਸੀਗਾ ਸਵਾਏ ਮੇਰੇ ਤੇ ਸ਼ੱਕ ਕਰਨ ਤੋਂ ਤੈਨੂੰ ਕੰਮ ਹੀ ਕੋਈ ਨਹੀਂ ਹੈਗਾ ਕੰਮ ਕਰ ਲੋ ਪਤਾ ਨਹੀਂ ਕੰਮ ਕਰਾ ਕੇ ਤੂੰ ਕੀ ਕਰਾਉਣਾ ਮੇਰੇ ਕੋਲ ਹੁਣ ਤਾਂ ਮੈਨੂੰ ਮਹੱਲੇ 'ਚ ਵੀ ਦੱਸਦੇ ਆ ਕਹਿੰਦੇ ਉਹ ਜਿਹੜਾ ਇਮਲੀ ਆ ਉਹ ਛੀਨੋ ਦੇ ਨਾਲ ਸੈੱਟ ਵਾ ਅਗਲੇ ਕਹਿੰਦੇ ਇੰਨੀ ਬਿਸਤੀ ਮੇਰੀ ਹੋਈ ਉੱਥੇ ਭਰਾ ਮੈਂ ਤੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਉਹ ਮੈਨੂੰ ਨਾ ਮਾਰੀ ਤੂੰ ਤੈਨੂੰ ਮੈਂ ਬੁਲਾ ਕੇ ਪੁੱਛਾ ਦੇਵਾਂ ਜੇ ਉਹ ਆਪਣੇ ਮੂੰਹੋਂ ਕਵੇ ਕਿ ਹਾਂ ਇਹਦਾ ਕਸੂਰ ਕੋਈ ਨਹੀਂ ਹੈਗਾ ਤਾਂ ਮਾਸੂਮ ਆ ਫੇ ਕੌਣ ਮਾਸੂਮ ਤੂੰ ਉਹ ਤੇਰਾ ਬੇੜਾ ਕਰਕ ਹੋ ਜੇ ਤੂੰ ਕਿੱਡਾ ਵੱਡਾ ਮਾਸੂਮ ਆ ਹੈ ਕਿਸਮਤ ਵਾਲੀ ਮੇਰੀ ਨਾ ਮੈਂ ਉਹਨੂੰ ਪਸੰਦ ਆਉਂਦਾ ਨਾ ਇੰਨੀਆਂ ਗੱਲਾਂ ਹੁੰਦੀਆਂ ਤੇ ਪਸੰਦ ਤੇ ਆਉਣਾ ਹੀ ਆ ਜਦੋਂ ਉਹਨੂੰ ਪੱਲਿਓਂ ਖਵਾਈ ਜਾਣਾ ਇਹ ਪੈਸੇ ਖਾਂਦੀਆਂ ਹੁੰਦੀਆਂ ਪੁੱਤ ਐਦਾਂ ਨਹੀਂ ਕਿਸੇ ਦੀ ਔਰਤ ਨੂੰ ਪੈਸੇ ਖਵਾਈ ਦੇ ਉਹ ਕੱਲ ਨੂੰ ਕਿਤੇ ਹੋਰ ਵਿਆਹ ਹੋ ਗਿਆ ਤੂੰ ਹਿਸਾਬ ਲਾਉਂਦੇ ਹੀ ਮਰ ਜਾਣਾ ਕਿੰਨਾ ਖਰਚ ਹੋ ਗਿਆ ਤੁਹਾਨੂੰ ਲੱਗਦੇ ਜਾਣਾ ਪਤਾ ਕਿੰਨੇ ਕੁ ਪੈਸੇ ਮੈਨੂੰ ਖਰਚਾਉਣਾ ਜਾਂ ਕਿੰਨੇ ਕੁ ਤੁਸੀਂ ਮੈਨੂੰ ਦਿੰਨੇ ਆ ਚਲੋ ਲੱਗ ਜਾਣਾ ਪਤਾ ਆ ਚੁੱਕ ਅੱਛਾ ਚੱਲ ਉੱਠ ਇਹਨੂੰ ਚੁੱਕ ਇਹਨੂੰ ਮਸਾਂ ਹੀ ਬੰਨਿਆ ਮੈਂ ਕਿਹਾ ਚੱਲ ਉੱਥੇ 2 ਰੋਟੀਆਂ ਲਾ ਲਾਂਗੇ ਬਾਲ ਕੇ ਹੱਥ ਪਾ ਇਧਰੋਂ 30 ਬਣਦਾ ਏ ਚੁਕਾ ਤਾਂ ਸਹੀ ਯਾਰ ਚੁਕਾ ਤੇ ਸਹੀ ਤੂੰ ਨਾ ਚੱਕ ਨਾ ਲਾਠ ਆਵੇ ਇਧਰ ਏ ਐਵੇਂ ਓਏ ਹੋਏ ਕਿੰਨਾ ਭਾਰਾ ਹਨਾ ਓਏ ਘਰ ਦੀ ਜ਼ਿੰਮੇਵਾਰੀ ਤਾਂ ਬਹੁਤਾ ਭਾਰਾ ਨਹੀਂ ਏ ਪਕਾਉਣਾ ਕੀ ਅੱਜ ਲਿਆਂਦਾ ਕੀ ਓ ਲਿਆਂਦਾ ਤਾਂ ਕੁਛ ਨਹੀਂ ਲੈ ਤੇ ਫਿਰ ਕੁਛ ਵੀ ਨਹੀਂ ਪਕਾਣਾ ਆਪਾਂ ਫਿਰ ਨਹੀਂ ਤੇ ਕੁਛ ਨਹੀਂ ਦੇ ਵਿੱਚ ਆਪਾਂ ਆਲੂ ਪਾ ਲੈਣੇ ਓ ਬਸ ਕਰਿਆ ਕਰ ਬੇੜਾ ਗਰਕ ਹੋ ਗਿਆ ਸਾਰਾ ਜਿਹੜਾ ਕੰਮ ਕਰੋ ਆਪ ਹੀ ਕਰੋ ਇਹਨੇ ਨਹੀਂ ਹੱਥ ਲਾਉਣਾ ਬੜੇ ਕੰਮ ਕਰਦਾ ਤੂੰ ਬੜੇ ਕੰਮ ਕਰਦਾ ਆ ਜਾ ਟੁਰ ਪੈ ਥੱਕੇ ਹੀ ਰਹਿਣਾ ਤੂੰ ਹਰ ਟਾਈਮ ਜਦੋਂ ਵੇਖੋ ਥੱਕੇ ਹੀ ਹੁੰਨਾ ਤੂੰ ਆ ਪਹਿਲੇ ਹੀ ਇੰਨਾ ਪਿਆ ਤੂੰ ਤੋਂ ਹੋਰ ਚਕਵਾ ਲਿਆ ਉੱਥੋਂ ਓਏ ਜਦੋਂ ਸ਼ਾਮ ਦੀ ਰੋਟੀ ਬਣਨੀ ਨਾ ਇਹਨੇ ਮੁੱਕ ਜਾਣਾ ਵਾ ਆ ਪਰਲਾ ਥੁੱਕ ਗਿਆ ਵਾ ਖਲਾਰ ਕੇ ਰੱਖਿਆ ਕਰ ਜ਼ਰਾ ਖਲਾਰ ਲਾ ਪਈ ਠੇਕਾ ਨਹੀਂ ਚੁੱਕਿਆ ਮੈਂ ਆ ਰਾਤੀ ਸਾਰਾ ਮੈਂ ਲਿਆਂਦਾ ਤੇਰਾ ਤੇ ਦਿਲ ਨਹੀਂ ਕਰਦਾ ਕਿ ਭੋਰਾ ਸਰੋਂ ਕੱਟ ਲਿਆਵੇਂ ਸੁੱਕੀ ਬਲਦੀ ਐਡੀ ਸੋਹਣੀ ਆ ਨਾ ਤੂੰ ਗੈਸ ਭਰਾ ਕੇ ਦਿੰਦਾ ਸਿਲੰਡਰ 'ਚ ਮੈਨੂੰ ਘਰ ਦੇ ਕੰਮ ਆਪ ਵੀ ਕਰਿਆ ਕਰ ਤੂੰ ਘਰ ਦਾ ਵੱਡਾ ਵਾਂ ਜਨਾਨੀ ਮੈਂ ਕਰਦੀ ਮੈਂ ਕਰਾਂ ਤੂੰ ਵੀ ਕਰਿਆ ਕਰ ਮੇਰੇ ਨਾਲ ਮੈਂ ਤਾਂ ਕਰਨਾ ਹੁਣ ਮੈਂ ਕਰਨਾ ਵਾ ਮੈਂ ਸੋਚ ਲਿਆ ਜੋ ਮੈਂ ਹੁਣ ਕਰਨ ਲੱਗਾ ਵਾਂ ਕੀ ਕਰਨ ਲੱਗਾ ਘਰ ਛੱਡਣ ਲੱਗਾ ਛੱਡ ਜਾ ਘਰ ਮੈਂ ਕਹਿੰਦਾ ਕਿਤੇ ਘਰ ਨਹੀਂ ਛੱਡਣਾ ਕੁਛ ਨਹੀਂ ਛੱਡਦੇ ਇਸ ਘਰ ਨੂੰ ਵੀ ਘਰ ਨਹੀਂ ਛੱਡਣਾ ਹੁਣ ਕੁਝ ਹੋਰ ਹੀ ਹੋਊਗਾ ਇੱਥੇ ਕੀ ਹੋਏਗਾ ਜਿਹੜੇ ਤੈਨੂੰ ਲੋਕੀ ਸ਼ੱਕ ਪਾਉਂਦੇ ਨਾ ਹੁਣ ਮੈਂ ਪੂਰਾ ਕਰਕੇ ਦਿਖਾਉਣਾ ਤੈਨੂੰ ਉਹ ਪੱਕੀਆਂ ਗੱਲਾਂ ਉਹਨਾਂ ਦੀਆਂ ਐਵੇਂ ਗੱਲਾਂ ਨਹੀਂ ਕਰਦੇ ਅਗਲੇ ਕਹਿੰਦੇ ਵੱਡਿਆ ਛੋਟੇ ਦੇ ਕਰਤੂਤ ਸੁਣ ਕੇ ਜਾ ਸਾਡੇ ਕੋਲੋਂ ਮੈਂ ਕੀ ਕਰਾਂ ਮੈਂ ਕਹਿੰਦਾ ਉਹਨੂੰ ਬਾਵਾ ਤੇ ਨਾਂ ਲਿਖੇ ਮੇਰਾ ਮੈਨੂੰ ਕੇਸ ਨਾ ਭੇਜੇ ਮੈਂ ਕਹਿੰਦਾ ਉਹਨੂੰ ਮੇਰੇ ਨਾਲ ਦੇਖੇ ਗੌਰ ਨਾਲ ਵੀ ਮੈਂ ਉਹਨੂੰ ਕਿਹਾ ਵੀ ਮੈਨੂੰ ਹਰ ਵਾਰੀ ਸੂਟ ਵੀ ਨਵੇਂ ਲੈ ਕੇ ਦੇ ਉਹਨੂੰ ਪਤਾ ਇਹ ਕੰਮ ਤੇ ਕਰਦਾ ਨਹੀਂ ਵੇਲਾ ਲਫੰਗਾ ਸ਼ੁਕਰ ਆ ਉਹ ਹੀ ਸਵਾ ਕੇ ਦਿੰਦੀ ਆ ਤੈਨੂੰ ਜਾਂ ਤੂੰ ਮੇਰੇ ਲੱਥੇ ਪਾਉਂਦਾ ਡੁੱਲੀ ਪਈ ਆ ਮੇਰੇ ਤੇ ਮੈਂ ਤਾਂ ਜਾਨ ਛਡਾਉਣਾ ਉਹਦੇ ਕੋਲੋਂ ਸ਼ਿਕੰਜਵੀ ਆ ਡੁੱਲ ਗਈ ਤੇਰੇ ਤੇ ਪਤਾ ਨਹੀਂ ਐਡਾ ਕਿਤੇ ਸੋਹਣਾ ਤੂੰ ਤੈਨੂੰ ਜੰਮਦੇ ਨਹੀਂ ਤੂੰ ਮਾਂ ਮਾਰਤੀ ਬੇੜਾ ਚੱਟ ਕਰਤਾ ਸਾਡਾ ਫੜ ਕੇ ਕੰਮ ਨੂੰ ਤੂੰ ਕਿਸੇ ਨੂੰ ਹੱਥ ਨਾ ਲਾਵੇਂ ਆ ਤੇਰੀ ਵਜ੍ਹਾ ਤੋਂ ਮੇਰਾ ਵੀ ਨਹੀਂ ਹੁੰਦਿਆ
ਤੇ ਫੇਰ ਇੱਕ ਦਿਨ ਦਾ ਕਰ ਦੇ, ਘਰ 'ਚ ਸਕੂਨ ਨਾਲ ਰੋਟੀ ਤਾਂ ਖਾਵਾਂਗੇ ਚੱਜ ਨਾਲ। ਤੇਰੀ ਪਛਾਣ ਬਣ ਗਈ ਇਸ ਘਰ ਦੀ, ਕਹਿੰਦੇ ਉਹ ਜਿਹਦਾ ਭਰਾ ਵੇਲਾ ਫਿਰਦਾ ਉਹ ਉਹਨਾਂ ਦੇ ਘਰ ਜਾਣਾ ਕਹਿੰਦੇ। ਮੇਰੀ ਸੁਣ ਲੈ ਗੱਲ, ਹੁਣ ਜਿੱਦਣ ਇੱਥੇ ਆ ਗਈ ਨਾ ਮੇਰੇ ਕੋਲ ਉਹਨੇ 4 ਸੁਣ ਲੈਣੀਆਂ, ਫੇਰ ਨਾ ਆਖੀ ਦੱਸੇ ਉਹਨੇ। ਕਿਹਨੂੰ ਸੁਣਾਏਗਾ 4? ਉਹਨੂੰ ਜਿਹਨੂੰ ਚੀਜ਼ਾਂ ਦੇਣਾ ਘਰ ਦੀਆਂ ਚੱਕ ਕੇ। ਇੱਥੇ ਘਰ 'ਚ ਵਾਧਾ ਘਾਟਾ ਵੀ ਹੋ ਜਾਣਾ। ਉਹ ਆਮਲੇਟ ਬਣਾਉਣਾ ਸੀ ਮੈਂ, ਉਹ ਗੰਡੇ 2 ਲਿਆ ਕੇ ਰੱਖੇ ਸੀ, ਉਹ ਵੀ ਉਹਨੂੰ ਦੇ ਦਿੱਤੇ ਫੜ ਕੇ, ਉਹ ਵੀ ਚਕਾਤੇ ਉਹਨੂੰ। ਇੱਥੇ ਵਾਧਾ ਘਾਟਾ ਵੀ ਹੋ ਜਾਣਾ ਹੁਣ। ਉਹ ਤੇ ਸ਼ੁਕਰ ਆ ਮੈਂ ਸੁੱਤਾ ਪਿਆ ਉੱਠ ਪੈਣਾ, ਨਹੀਂ ਤੇ ਤੂੰ ਮੈਨੂੰ ਸੁੱਤੇ ਨੂੰ ਵੇਚ ਦਵੇਂ। ਉਹ ਯਾਰ ਭਰਾ ਕਿਹੜੀਆਂ ਛਾਵਾਂ ਇੱਥੇ ਤੇਰੀਆਂ ਵੇਚਣ ਵਾਲੀਆਂ? ਕੀ ਹੈ ਤੇਰੇ ਕੋਲ ਮੈਨੂੰ ਦੱਸ। 2 ਮੰਜੇ ਸਿਰਫ? ਤੇ ਨਹੀਂ ਕਰ ਸੁਣਦੇ ਤੇਰੇ ਕੋਲੋਂ। ਤੈਨੂੰ ਵੇਖ ਦੇਣ ਗਿਆ ਮੰਜੇ ਕੱਸ ਸਾਰੇ ਭੇਨ ਤੇ, ਉਹ ਭੇਨ ਕੇ ਕੱਸੇ ਗਏ, ਤੂੰ ਨਹੀਂ ਹੱਥ ਲਾਇਆ। ਲੋਕਾਂ ਦੇ ਭਰਾਵਾਂ ਨੇ ਮਕਾਨ ਬਣਾਏ ਆ, ਜਗ੍ਹਾ ਬਣਾਈ ਆ, ਛੱਤ ਕੇ ਦਿੱਤੇ ਆ, ਘਰਾਂ ਦੇ ਵਿੱਚ ਬੈੱਡ ਲੱਗੇ, ਕੇਬਲਾਂ ਲੱਗੀਆਂ ਵਾ, ਟੀਵੀ ਚੱਲਣ ਡਏ ਆ। ਉਹ ਕਮਾਉਂਦੇ ਆ, ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ, ਤੇਰੇ ਤਰ੍ਹਾਂ ਵਿਹਲੇ ਨਹੀਂ ਰਹਿੰਦੇ ਹੈਗੇ। ਹਾਂ ਕੇਬਲਾਂ ਚਾਹੀਦੀਆਂ ਇੱਥੇ, ਕੇਬਲ ਕਿੱਥੇ ਲਵਾਉਣੀ ਆ? ਵੇਲੇ ਦੇ ਮਿਹਣੇ ਨਾ ਦੇ, ਇੱਕ ਦਿਨ ਉਹ ਆਉਣਾ ਵਾ ਕਿ ਦੇਖੀ ਤੂੰ ਕੀ ਰੰਗ ਲੱਗਣੇ ਇੱਥੇ। ਰੰਗ ਤੇ ਲੱਗ ਗਿਆ ਮੈਨੂੰ, ਹਰ ਪਾਸੇ ਤੇਰਾ ਲਾਮਾ ਮਿਲਣ ਦਿਆ, ਰੰਗ ਤੇ ਲੱਗ ਗਿਆ ਮੈਨੂੰ। ਸਵੇਰੇ ਸਵੇਰੇ ਹੀ ਲੜਦੇ ਰਹਿੰਦੇ ਨੇ ਤੇ ਇਹਨਾਂ ਦੀਆਂ ਆਵਾਜ਼ਾਂ ਹੀ ਆਉਂਦੀਆਂ ਰਹਿੰਦੀਆਂ ਨੇ, ਵਿਹਲੇ ਬੈਠੇ ਰਹਿੰਦੇ। ਇਹਨਾਂ ਕੋਲ ਨਾ ਅੱਜ ਮੈਂ ਪੈਸੇ ਲੈ ਕੇ ਹੀ ਜਾਣੇ ਨੇ। ਵੇ ਬੂਆ ਖੜਕਾਵਾਂ ਜਾਂ ਸਿੱਧੀ ਅੰਦਰ ਆ ਜਾ? ਆ ਜਾ ਮੂੰਹ ਤੇ ਅੰਦਰ ਆ ਗਿਆ, ਬਾਕੀ ਰਹਿ ਕੀ ਗਿਆ? ਆ ਜਾ। ਆ ਗਈ ਸਵੇਰੇ ਸਵੇਰੇ। ਇਦਾਂ ਬੋਲੀਦਾ ਹੁੰਦਾ ਵਾ ਭਾਜੀ ਗਵਾਂਢੀਆਂ ਨਾਲ। ਤੇ ਕੁਛੜ ਚੁੱਕ ਲਵਾਂ ਜਾ ਕੇ ਉਹਨੂੰ। ਮਹੱਲੇਦਾਰੀ ਆ, ਥੋੜਾ ਜਿਹਾ ਤਮੀਜ਼ ਨਾਲ ਮਹੱਲੇਦਾਰੀ ਮੈਨੂੰ ਨਹੀਂ ਚਾਹੀਦੀ ਏਦਾਂ ਦੀ ਮੰਗਾ ਮੱਲੀ। ਲੇਡੀਜ਼ ਨਾਲ ਗੱਲ ਇਦਾਂ ਕਰੀਦੀ ਭਲਾ? ਅਸਲਾਮ ਅਲੈਕਮ। ਵਾਲੇਕਮ ਸਲਾਮ। ਕਿੰਨਾ ਤੁਸੀਂ ਰੋਲਾ ਪਾਉਂਦੇ ਹੋ? ਆਰਾਮ ਨਾਲ ਹੀ ਤੁਸੀਂ ਗੱਲ ਕਰ ਸਕਦੇ? ਨਾਲੇ ਗਲੀ ਦੇ ਵਿੱਚ ਕੁੱਤਾ ਭੌਂਕਦੇ ਆ, ਸਮਝ ਨਹੀਂ ਆ ਰਹੀ ਕਿ ਤੁਸੀਂ ਭੌਂਕ ਰਹੇ ਹੋ ਉਹ ਭੌਂਕ ਰਿਹਾ। ਚੱਲ ਬਸ ਕਰ ਦੇ ਤੇ ਆਰਾਮ ਨਾਲ ਗੱਲ ਕਰਿਆ ਕਿ ਤੁਹਾਡਾ ਛੋਟਾ ਭਰਾ ਹੀ ਆ। ਨਾ ਛੋਟਾ ਭਰਾ ਵਾ ਉਹ, ਇੰਨੇ ਗੁੱਸੇ ਨਾਲ ਇਹ ਕੰਮ ਤੇ ਨਹੀਂ ਜਾਂਦਾ। ਆਰਾਮ ਨਾਲ ਗੱਲ ਕਰੂੰਗਾ ਇਹ ਤੇ ਹੋਰ ਮੇਰੇ ਸਿਰ ਹੋ ਜਾਣਾ ਇਹਨੇ। ਤੇ ਫੇਰ ਕੀ ਹੋ ਗਿਆ? ਆਰਾਮ ਨਾਲ ਗੱਲ ਕਰੀਦੀ ਹੁੰਦੀ ਆ ਘਰ 'ਚ, ਜ਼ਰੂਰੀ ਆਪਣਾ ਸ਼ੋਰ ਬਾਹਰ ਸੁਣਾਉਣਾ ਲੋਕਾਂ ਨੂੰ? ਬਸ ਕਿਉਂ ਹੋਰ ਮੱਲੇਦਾਰੀ ਨਹੀਂ? ਹੋਰ ਨਹੀਂ ਤੈਨੂੰ ਕੀ ਬੋਲਦੇ ਸੁਣਦੇ? ਆ ਮਾੜੀ ਜੀ ਕੋਈ ਗੱਲ ਹੁੰਦੀ ਹੈ ਤੂੰ ਆ ਕੇ ਇੱਥੇ ਚੌਂਤਰਾ ਢਾ ਤੇ ਲੈਣੀ। ਨਾਲੇ ਆਰਾਮ ਨਾਲ ਗੱਲ ਕਰ ਲਿਆ ਕਰੋ, ਜ਼ਰੂਰੀ ਬਾਹਰ ਤਮਾਸ਼ਾ ਲਾਣਾ ਲੋਕਾਂ ਹੁਣ ਕੋਲ? ਦੁਨੀਆ ਸਮਝਾਉ ਤੈਨੂੰ, ਲੋਕੀ ਸਮਝਾਉਣਗੇ, ਗਵਾਂਢੀ ਆਣ ਕੇ ਸਮਝਾਉਣਗੇ ਤੈਨੂੰ। ਇਹ ਸਮਝਾਉਣਾ ਪੈਂਦਾ, ਗਵਾਂਢ ਮੱਥੇ ਨੂੰ ਪਤਾ ਕੌਣ ਕੰਮ ਕਰਦਾ ਤੇ ਕੌਣ ਵਿਹਲਾ ਵਾ। ਮੈਂ ਤੇ ਤੁਹਾਡੇ ਰੋਲਾ ਸੁਣਦੀ ਆਈ ਆ ਤੰਗ ਆ ਕੇ, ਵੇਖਾਂ ਤੇ ਸਹੀ ਜਾ ਕੇ ਕੀ ਮੁਸੀਬਤ ਪਾਈ ਹੋਈ ਹੈ। ਕੁਛ ਵੀ ਨਹੀਂ, ਜੀਣ ਨਹੀਂ ਦੇਣ ਡਿਆ, ਛੋਟੇ ਭਰਾ ਨੂੰ ਜੀਣ ਨਹੀਂ ਦੇਣ ਡਿਆ। ਅੱਛਾ ਮੈਂ ਨਹੀਂ ਜੀਣ ਦਿੰਦੇ ਆ ਕਣਕ ਸਾਰੀ ਵੱਢਤੀ ਆ, ਇੱਕ ਭੌਂ ਰਹਿੰਦਾ ਸੀ ਸਾਰਾ ਮੈਂ ਵੱਢ ਕੇ ਮੈਂ ਕਿਹਾ ਭਰੀਆਂ ਬਣਾ ਦੇ, ਮੇਰੇ ਸਿਰ ਹੋ ਗਿਆ। ਪਿਆਰ ਨਾਲ ਕਹਿ ਲਿਆ ਕਰ। ਚਲੂੰਗੀ ਬੰਨ ਲਵਾਂ ਇਹਦੀ ਮੰਜੀ ਨਾ। ਤੇ ਤੁਸੀਂ ਕੰਮ ਕੁੰਮ ਤੇ ਨਹੀਂ ਜਾਂਦੇ? ਇਹਨੇ ਜਾਣਾ ਵਾ, ਮੈਂ ਤੇ ਜਾਣਾ ਹੀ ਆ। ਪਰਸੋਂ ਦਾ ਕਣਕ ਵੱਢਣ ਨਿਆ, ਥ੍ਰੈਸ਼ਰ ਲਾਉਣੀ ਗੱਲ ਨੂੰ ਅਸੀਂ। ਤੇ ਇੱਥੇ ਹੀ ਕੰਮ ਕਰੇ, ਕੋਈ ਹੋਰ ਨਹੀਂ ਕੰਮ ਕਰਦੇ ਤੁਸੀਂ? ਹੋਰ ਕਿਹੜਾ ਕੰਮ ਕਰੀਏ? ਮੈਂ ਤੇ ਬਾਈ ਵੀ ਜੀ ਦਾ ਕਰਦਾ, ਇਹਨੇ ਬਾਹਰ ਮਰਨਾ ਕਿਤੇ ਕਰਨਾ। ਜਿੱਥੇ ਕੰਮ ਤੇ ਲਵਾਉਣਾ ਦੂਜੇ ਦਿਨ ਆ ਜਾਂਦਾ ਜਵਾਬ ਦੇ ਕੇ। ਕੁਛ ਨਹੀਂ ਹੁੰਦਾ, ਫੇਰ ਕੀ ਹੋਇਆ? ਕਰ ਲੇਗਾ, ਜ਼ਰਾ ਹੌਸਲਾ ਤੇ ਕਰੋ ਤੁਸੀਂ। ਤੁਸੀਂ ਮੋਟਰਸਾਈਕਲਾਂ ਦੇ ਕੰਮ ਤੇ ਪਾਇਆ ਇਹਨੂੰ ਹੈ? ਤੈਨੂੰ ਪਤਾ ਵੀ ਆ 9 ਵਜੇ ਦੁਕਾਨ ਖੁੱਲਦੀ ਆ, 7 ਵਜੇ ਦੁਕਾਨ ਤੇ ਜਾ ਕੇ ਬਹਿ ਗਿਆ। 2 ਘੰਟੇ ਉਹਨੂੰ ਡੀਕਦਾ ਰਿਹਾ, ਜਦੋਂ ਉਹ ਆਇਆ ਉਹ ਤੋਂ 5 ਮਿੰਟ ਪਹਿਲਾਂ ਆਪ ਆ ਗਿਆ। ਕੋਈ ਨਹੀਂ ਸੀ ਆ ਸਕਦਾ ਸਵੇਰ 7 ਵਜੇ, ਮੈਂ ਠੇਕਾ ਚੁੱਕਿਆ ਸੀ ਉਹਦਾ। ਓਏ 9 ਵਜੇ ਖੋਲਦਾ ਦੁਕਾਨ, ਕਿੱਦਾਂ ਆ ਜੇ ਉਹਨੇ ਬਾਹਰੋਂ ਮਾਰਕੀਟ ਚੋਂ ਪੁਰਜ਼ੇ ਲੈ ਕੇ ਆਉਣਾ ਮੇਰੀ ਹੁੰਦਾ। ਸਵੇਰ ਜਿੱਦਾਂ ਅੱਖ ਖੁੱਲੀ ਆ ਮੈਂ ਉਸੇ ਟਾਈਮ ਜਾ ਕੇ ਦੁਕਾਨ ਤੇ ਪਹੁੰਚ ਗਿਆ ਵਾਂ। ਮੈਂ 6 ਵਜੇ ਤੱਕ ਲੈ ਕੇ 9 ਵਜੇ ਤੱਕ ਉਹਨੂੰ ਦੇਖਿਆ, ਨਹੀਂ ਆਇਆ। ਮੁੜ ਕੇ ਮੈਨੂੰ ਵਾਸੀਆਂ ਆਉਣ ਲੱਗ ਪਈਆਂ, ਮੈਂ ਮੁੜ ਆਇਆ ਫਿਰ। ਵਾਸੀਆਂ ਤੈਨੂੰ ਮੈਨੂੰ ਸੱਦੀਆਂ ਹੁੰਦੀਆਂ ਨਕਮਿਆਂ। ਇੰਨੀ ਸੁਸਤੀ ਨਹੀਂ। ਬਸ ਕਰੋ, ਕੋਈ ਹੌਸਲਾ ਰੱਖੋ। ਤੂੰ ਦੱਸ ਤੂੰ ਕੀ ਲੱਗਦੀ ਆ ਸਾਡੀ? ਸਵੇਰੇ ਉੱਠਦਾ ਹੀ ਕਹਿੰਦਾ ਛੀਨੋ ਤੇ ਨਹੀਂ ਆਈ। ਮੈਂ ਤੁਹਾਡੀ ਗਵਾਂਢਣ ਆ, ਹੋਰ ਕੀ ਲੱਗਣਾ ਮੈਂ? ਆ ਵੀ ਤੇ ਗਵਾਂਢ ਮੱਥਾ, ਉਹ ਤੇ ਕਦੀ ਨਹੀਂ ਸਾਡੇ ਵੱਲ ਆਏ। ਵੇ ਆਪਣੀ ਖੱਪ ਬੰਦ ਕਰੋ ਤੁਸੀਂ ਦੋਵੇਂ ਹੀ। ਤੇ ਇਮਲੀ ਮੇਰੀ ਗੱਲ ਸੁਣ, ਮੇਰੇ ਪੈਸੇ ਮੋੜ ਤੇ ਨਾਲੇ ਥੋੜਾ ਪਿਆਜ਼ ਵੀ ਦੇ ਦੇ। ਲੈ ਦੇ ਇਹਨੂੰ ਪਿਆ ਦੇਨੇ ਜ਼ਖਮ ਤੇ ਲਾਉਣਾ। ਐਦਾਂ ਹੀ ਥੋੜਾ ਥੋੜਾ ਕਰਕੇ ਮਨ ਗੰਡੇ ਲੈ ਗਈ ਸਾਡੇ ਕੋਲ। ਉਹ ਗਵਾਂਢ ਮੱਥਾ ਵਾ ਸ਼ਾਇਦ ਦੇਣ ਨਾਲ ਬਰਕਤ ਪੈਂਦੀ ਹੁੰਦੀ ਆ। ਤੇ ਫਿਰ ਐਡਾ ਗਵਾਂਢ ਮੱਥਾ ਜਿਹੜੀ ਚੀਜ਼ ਮਾਰਕੀਟੋਂ ਲਿਆਣਾ ਸਿੱਧੀ ਇਹਦੇ ਘਰ ਛੱਡ ਆਇਆ ਕਰ। ਵੇ ਤੁਹਾਨੂੰ ਮੇਰੇ ਪਿਆਜ਼ ਦਾ ਇੰਨਾ ਹੀ ਇਤਰਾਜ਼ ਆ ਤੇ ਆਪਣੇ ਭਰਾ ਦਾ ਵਿਆਹ ਕਰਾ ਲਓ, ਘਰ ਹਾਂਡੀ ਪੱਕੂਗੀ ਤੇ ਤੁਹਾਨੂੰ ਵੀ ਸਕੂਨ ਹੋ ਜਾਏਗਾ। ਵੀ ਤੇਰੀ ਜਾਨ ਟਿਕਾਣੇ ਫਸੀ ਤੇ ਹੈ, ਤੈਨੂੰ ਅਸੀਂ ਕਹਿੰਦੇ ਇੱਥੇ ਆ, ਨਾਲੇ ਸਾਲਣ ਪਕਾ ਕੇ ਤੂੰ ਇੱਥੇ ਜਾਣੀ। ਇਹ ਦਰਬਾਰ ਹੈ ਇਮਲੀ ਦਾ ਇੱਥੇ ਹੈ? ਵੀ ਅਸੀਂ ਤੈਨੂੰ ਫੋਨ ਕਰਦੇ ਸਨ ਸਾਲਣ ਛੱਡ ਗਿਆ, ਕੀ ਗੱਲ ਆ ਤੈਨੂੰ? ਗਵਾਂਢੀ ਆ, ਕਿਸੇ ਦੀ ਧੀ ਧਿਆਣੀ ਨਾ, ਨਹੀਂ ਏਦਾਂ ਬੋਲੀਦਾ ਹੁੰਦਾ ਅੱਛਾ ਘਰ। ਜੀ, ਪੈਸੇ ਕਿਹੜੇ ਮੰਗਣ ਦੇ? ਕਿਹੜੇ ਪੈਸੇ ਮੰਗਣ ਦੇ ਇਹ ਤੇ ਕੋ? ਹਾਂ ਇਮਲੀ, ਜਿਹੜੇ ਮੈਂ ਤੈਨੂੰ ਉਧਾਰ ਦੇ ਸੀ ਤਾਂ ਉਹ ਦੇ ਵੀ ਹੀ ਦੇਣੇ ਆ, ਦੇ ਦੇਣੇ ਆ। 7 ਤਰੀਕ ਨੂੰ ਮੈਨੂੰ ਸੈਲਰੀ ਮਿਲਣੀ, ਦੇ ਦੇਣੇ ਤੈਨੂੰ। ਅੱਛਾ ਚਲੋ ਪੈਸੇ ਓਏ ਇੱਕ ਮਿੰਟ ਗੱਲ, ਸੈਲਰੀ ਕਿੱਥੋਂ ਮਿਲਣੀ ਤੂੰ? ਤੂੰ ਫੇਰ ਕੋਈ ਚੀਜ਼ ਵੇਚੇਗਾ ਘਰ ਦੀ? ਮੈਨੂੰ ਲੱਗਦਾ ਨਹੀਂ, ਮੈਂ ਲੂਮਾ ਤੇ 2-3 ਰਾਤਾਂ ਲਾਈਆਂ। ਲਾਈਆਂ ਲੂਮਾਂ ਤੇ ਰਾਤਾਂ ਤੋਂ 1200 ਰੁਪਇਆ ਦੇਣਾ, ਬਹੁਤ ਬਹੁਤ ਪੈਸੇ। ਉਹ ਤੈਨੂੰ ਮੈਂ ਬਿੱਲ ਗਿਆ ਸੀ ਜਮਾ ਕਰਾਤਾ 6000 ਕਰਾਤਾ ਵਾ। ਤੇ ਉਹ ਕਿੱਥੇ ਆ ਰਸੀਦ? ਤੇ ਮੈਂ ਵੇਖੀ ਨਹੀਂ ਅੰਦਰ ਪਈ। ਸ਼ੱਕ ਵਾ ਮੇਰੇ ਤੇ, ਸ਼ੱਕ ਵਾ ਮੇਰੇ ਤੇ। ਉਹ ਸ਼ੱਕ ਵਾਲੀ ਤਾਂ ਗੱਲ ਹੀ ਨਹੀਂ ਕੀਤੀ, ਮੈਨੂੰ ਰਸੀਦ ਦੱਸ ਕਿੱਥੇ ਰੱਖੀ ਆ। ਦੇ ਦਾਂਗਾ ਰਸੀਦ ਵੀ, ਜਦੋਂ ਮੈਨੂੰ ਰਸੀਦ ਦਊਗਾ ਤਾਂ ਤੁਹਾਨੂੰ ਰਸੀਦ ਦੇ ਦੂੰਗਾ। ਉਹ ਤੂੰ ਜਮਾ ਕਰਾਤਾ ਤੇ ਤੈਨੂੰ ਹਜੇ ਰਸੀਦ ਹੀ ਨਹੀਂ ਮਿਲੀ ਹੈਗੀ। ਉਹ ਕਹਿੰਦਾ ਸੀ ਰਸੀਦ ਬਾਅਦ ਚ ਲੈ ਜਾਈਂ। ਅੱਛਾ ਤੈਨੂੰ ਉਹ ਬੈਂਕ ਵਾਲਾ ਕਹਿੰਦਾ ਕਿ ਰਸੀਦ ਬਾਅਦ ਚ ਲੈ ਜਾਵੀਂ। ਨਹੀਂ, ਉਹਦੇ ਨਾਲ ਹਰੀਮ ਕਹਿੰਦੇ ਕਰਾਇਆ ਜਮਾ।
ਤੇ ਉਹ ਵੀ ਤੇ ਦਿੰਦੇ ਉਸੇ ਵੇਲੇ ਪਾੜ ਕੇ ਬਿੱਲ ਮੋਹਰ ਲਾ ਕੇ ਅਗਲੇ ਦੇ ਹੱਥ। ਮੁੰਡਾ ਨਹੀਂ ਸੀ ਹੈਗਾ, ਕਹਿੰਦਾ ਬਿੱਲ ਫੜਾ ਦੇ 6000 ਰੁਪਇਆ ਫੜਾ ਦੇ, ਠਹਿਰ ਕੇ ਲੈ ਜੀ ਪੈਸੇ। ਲੈ ਪਿਆਰ ਨਾਲ ਗੱਲ ਕਰ ਲੋ, ਕੀ ਹੋ ਗਿਆ? ਉਹ ਪਿਆਰ ਨਾਲ ਹੁਣ ਇਹਦੀਆਂ ਚੁੰਮੀਆਂ ਲੈ ਲਵਾਂ ਮੈਂ, ਚੁੰਮੀਆਂ ਲੈ ਲਾਂ ਇਹਦੀਆਂ, ਪਿਆਰ ਨਾਲ ਗੱਲ ਕਰ ਲਵਾਂ ਮੈਂ। ਤੇਰੇ ਤੋਂ ਵੀ ਲੈ ਕੇ ਖਰਚੀ ਜਾਂਦਾ, ਮੇਰੇ ਕੋ ਵੀ ਖਰਚੀ ਜਾਂਦਾ, ਲੈ ਲੈ। ਚਲੋ ਕੋਈ ਗੱਲ ਨਹੀਂ, ਦੇ ਦੇਗਾ ਮੈਨੂੰ, ਤੇ ਮੇਰੀ ਖੈਰ ਆ। ਕਿੱਥੋਂ ਦੇ ਦੇਗਾ ਤੈਨੂੰ? ਕੰਮ ਕੁਮ ਕਰਕੇ। ਇਹ ਜਿਹੜੇ ਜਾਂਦੇ ਖੂਹ 'ਚ ਜਾਂਦੇ ਆ, ਇਹ ਮਿੱਟੀ ਹੋਣਦੇ ਆ ਸਾਰਾ ਕੁਝ। ਇੱਕ ਦਿਨ ਤਕਦੀਰ ਬਦਲਣੀ, ਮੈਂ ਤੇਰੀ ਤਕਦੀਰ ਬਦਲਣੀ, ਮੈਂ ਇੱਕ ਦਿਨ ਤੇਰੀ। ਜਿਹਦਾ ਰੰਗ ਨਹੀਂ ਬਦਲਿਆ ਉਹਦੀ ਤਕਦੀਰ ਖੇ ਬਦਲਣੀ, ਉਹਦਾ ਕੀ ਬਦਲਣਾ? ਕੁਝ ਨਹੀਂ ਬਦਲਣਾ ਤੇਰਾ। ਲੱਗ ਜੂ ਪਤਾ, ਲੱਗ ਜੂ ਪਤਾ। ਜਿੱਦਣ ਇੱਥੇ ਤਹਿਵਾਂ ਲੱਗੀਆਂ ਨਾ, ਘਰ ਦੀਆਂ ਡਬਲ ਸਟੋਰੀਆਂ ਬਣੀਆਂ, ਪੱਕੇ ਪਲਸਤਰ ਮਕਾਨ ਹੋਏ, ਲੱਗ ਲੋ ਜਾਣੀ ਉਦਣ। ਖਾਬਾਂ ਦੇਖਣੀਆਂ ਛੱਡ ਦੇ, ਤਦੀ ਤੂੰ ਸੌਣਾ ਆ ਖਾਬਾਂ ਤੇਰੀਆਂ ਸਾਰੀਆਂ। ਇੱਕ 6000 ਰੁਪਇਆ ਬਿੱਲ ਵਾ, ਕਿੰਨੀ ਤਹਿਕੀਕਾਤ ਕਰਦੇ ਫਿਰਦੇ ਮੇਰੇ ਤੇ ਇਹ। ਤੇ ਤਾਰਨਾ ਨਹੀਂ, ਅਗਲੇ ਮੀਟਰ ਨੂੰ ਪਲਾਸ ਪਾ ਲੈਣਗੇ। ਅਸੀਂ ਨਾ ਕਿਤੇ ਯਾਰੀਆਂ ਦੋਸਤੀਆਂ ਨਿਭਾਈਏ, ਅਸੀਂ ਕਿਸੇ ਨੂੰ ਗਿਫਟ ਨਾ ਦਈਏ, ਮਰ ਜਾਈਏ ਥਾਂ ਤੇ। ਉਹ ਇਦਾਂ ਤੇ ਹੁੰਦਾ ਹੀ ਨਹੀਂ ਬੇਲੇ, ਜਿੱਦਾਂ ਤੂੰ ਦੇ ਆਇਆ ਤੇ ਰਸੀਦ ਕੱਲ ਨੂੰ। ਇਹ ਕਿਹੜਾ ਬੰਦਾ? ਕਾਤੋਂ ਤਪੀ ਜਾਣਾ ਵਾ, ਕਾਤੋਂ ਤਪੀ ਜਾਣਾ ਵਾ? ਕੁਝ ਖਾਦਾ ਪੀਤਾ ਹੋਵੇ ਨਾ, ਕਿਸੇ ਹੱਥ ਦੀਆਂ ਕੁੜੀ ਦੀਆਂ ਰੋਟੀਆਂ ਖਾਧੀਆਂ ਹੋਣ ਤੇ ਤੈਨੂੰ ਹੋਸ਼ ਆਵੇ, ਤੈਨੂੰ ਸਕੂਨ ਆਵੇ। ਹਾਂ, ਆਪ ਹੀ ਪਕਾਉਣੀ ਤੇ ਆਪ ਹੀ ਖਾਣੀ ਆ, ਕਿਤੇ ਸੁੱਕ ਜਾਵੇ ਬਾਲਣ। ਇਹੀ ਤਾਂ ਮੈਂ ਸੋਚਣ ਦਾ ਵਾ ਕਿ ਕਿਉਂ ਨਾ ਵਿਆਹ ਕਰ ਦਈਏ। ਉਹ ਵਿਆਹ ਕਿਦਾਂ ਕਰ ਲਵਾਂ? ਹਜੇ ਨਹੀਂ ਕਰ ਸਕਦਾ ਵਿਆਹ। ਭਾਈ ਬੀਜੀ ਦੇਣ ਲੈਣ ਸਾਰੇ ਮਕਾਉਣੇ ਪਹਿਲੋਂ ਮੈਂ। ਉਹ ਤੇਰਾ ਨਹੀਂ, ਮੈਂ ਆਪਣੀ ਗੱਲ ਕਰਨ ਡਿਆ। ਹੈ ਤੇਰਾ ਕਿੱਥੇ ਕਰ ਦਵਾਂ? ਕਿੱਥੇ ਕਰ ਦਵਾਂ ਤੇਰਾ ਮੈਂ? ਵਿਆਹਾਂ ਵਾਲਿਆਂ ਦਾ ਲਾਲਾ ਵਿਹੜੇ 'ਚ ਚੱਕਰ ਲਾ ਲਾ ਕੇ ਡੂੰਘ ਪਾ ਤੇ ਤੈਨੂੰ ਨਜ਼ਰ ਹੀ ਨਹੀਂ ਆਉਣ ਡਿਆ ਕੁਝ ਵੀ। ਕਾਹਦੇ? ਅਗਲੇ ਮੂੰਹੋਂ ਕਹਿਣ ਡਏ ਆ ਕਿ ਨਹੀਂ ਮਿਬਲੀ ਠੀਕ ਹੈ। ਇੱਥੇ ਤੇ ਵੇੜਾ ਛੀਨੋ ਨਹੀਂ, ਬਟ ਛੀਨੋ ਉਹ ਇਹਦੇ ਭਰਾ ਨੇ ਕਦੀ ਵੀ ਨਹੀਂ ਮੰਨਣਾ। ਉਹਨੂੰ ਪਤਾ ਵਾ ਦੁਨੀਆਦਾਰੀ ਦਾ ਵੇਲਾ, ਤੂੰ ਸੱਤਾਂ ਵੇਲਿਆਂ ਜਿੱਡਾ ਕੱਲਾ ਹੀ ਵੇਲਾ ਵਾ। ਬੜੇ ਬੜੇ ਜਵਾਨ ਬੰਦੇ ਕੰਮ ਕਰਨ ਲੱਗ ਪੈਂਦੇ ਵਿਆਹ ਤੋਂ ਬਾਅਦ, ਬੜੇ ਬੜੇ ਜਵਾਨ ਬੰਦੇ। ਲੇਕਿਨ ਤੂੰ ਨਹੀਂ ਕਰਨਾ ਐਮਿਲੀ, ਤੂੰ ਨਹੀਂ ਕਰਨਾ ਕੰਮ, ਉਹਨੂੰ ਵੀ ਰੋਲੇਗਾ। ਇਹਦੇ ਵੀ ਚਾਹ ਖਤਮ ਹੋ ਜਾਣਗੇ ਇੱਥੇ ਆਉਣ ਦੇ। ਉਹ ਤਾਂ ਕਹਿਣ ਡਈ ਕੁਛ ਇਹ ਜਿੰਨੀ ਵਾਰੀ ਆਉਂਦੀ ਇੰਨੀ ਵਾਰੀ ਫਿਰ ਵਾਪਸ ਜਾਇਆ ਕਰੂਗੀ ਤੇਰੇ ਵਿਆਹ ਤੋਂ ਬਾਅਦ। ਇਹ ਤੇ ਕੰਮ ਨਹੀਂ ਕਰਦਾ, ਇਹਦੇ ਹਫਤਾ ਨਾ ਹੁੰਦਾ ਨਹੀਂ। ਉਹ ਕਾਤੋਂ ਤੜਫੀ ਜਾਣਾ, ਕਿਉਂ ਨਹੀਂ ਕੰਮ ਕਰਦਾ? ਮੈਂ ਕਰੂੰਗਾ ਹੀ। ਕਦੋਂ ਕਰੇਗਾ ਕੰਮ ਤੂੰ? ਵੇ ਤੁਸੀਂ ਵਿਆਹ ਤੇ ਕਰੋ, ਕੰਮ ਵੀ ਕਰ ਲੇਗਾ। ਤੈਨੂੰ ਬੜੀਆਂ ਆ ਜਿਹੜੀਆਂ ਹਾਂਡੀ ਮਸਾਲੇ ਪਿਆਜ਼ ਜਾਂਦਾ ਸਾਲਣ ਬਣ ਕੇ ਆਉਂਦਾ। ਇਹ ਜਿਹੜੇ ਚੱਕਰਾਂ 'ਚ ਤੂੰ ਆ ਨਾ, ਮੈਂ ਨਹੀਂ ਇਹ ਪੂਰੇ ਹੋਣ ਦੇਣੇ। ਮੈਂ ਤਾਂ ਚਾਹੁੰਦਾ ਮੈਂ ਤੇਜ਼ਾਬ ਨਾ ਆਪਣੇ ਮੂੰਹ ਤੇ ਪਾ ਲਵਾਂ, ਇਹ ਮਹੱਲੇ ਦੀਆਂ ਸਾਰੀਆਂ ਕੁੜੀਆਂ ਤੋਂ ਮੇਰੀ ਜਾਨ ਛੁੱਟ ਜਾ, ਤੈਨੂੰ ਵੀ ਸ਼ੱਕ ਤੋਂ ਸਕੂਨ ਮਿਲ ਜਾਏ। ਮਹੱਲੇ ਦੀ ਸਾਰੀਆਂ ਕੁੜੀਆਂ ਦਾ ਕੀ ਚੱਕਰ ਆ? ਮੇਰੀ ਕੱਲੀ ਗੱਲ ਕਰੋ ਨਾ। ਬਾਕੀਆਂ ਨੂੰ ਮੈਂ ਮਾਰਨਾ ਨਾ। ਤੂੰ ਵੀ ਤੇ ਪਾਗਲ ਹੋਈ ਆ, ਗਵਾਂਢ ਮੱਥਾ ਤਾਂ ਤੂੰ ਪਾਗਲ ਹੋਈ ਆ। ਉਹ ਇਹਦੇ ਨਹਾਉਂਦਾ ਨਹੀਂ 6 ਦੇਣੇ। ਕੋਈ ਨਹੀਂ, ਮੈਂ ਪਾਣੀ ਛੜਕ ਕੇ ਆਪ ਨਵਾ ਲਾਂਗੀ, ਤੁਸੀਂ ਵਿਆਹ ਦੀ ਗੱਲ ਕਰੋ। ਇਹ ਤੇਰਾ ਬੰਦਾ ਵਾ ਕਿ ਲਾਸ਼ ਆ? ਹੈ ਵੀ ਤੂੰ ਆਪ ਨਵਾ ਲੇਂਗੀ ਇਹਨੂੰ? ਬੇੜਾ ਚੱਟ ਹੋ ਗਿਆ। ਉਹ ਨਾਲੇ ਤੂੰ ਬੀਵੀ ਆ, ਦੀ ਦਾਈ ਬਣਨਾ ਤੂੰ। ਪਹਿਲੇ ਬੀਵੀ ਤੇ ਬਣਨ ਦੋ, ਦਾਈ ਦੀ ਤੇ ਬਾਅਦ ਚ ਗੱਲ ਆ ਨਾ। ਓਏ ਹੋਏ ਕੁੜੀਏ, ਜਿਹੜੇ ਤੈਨੂੰ ਇਹ ਫੁੱਲ ਝੜੀਆਂ ਲੱਗਦੀਆਂ ਨਾ ਵਿਆਹ ਦੀਆਂ, ਇਹ ਬੇੜਾ ਗਰਕ ਹੋ ਜਾਣਾ ਤੇਰੀ ਜ਼ਿੰਦਗੀ ਦਾ। ਕਾਤੋਂ ਬਗੈਰ ਬੱਚਿਆਂ ਤੋਂ ਸ਼ਰੀਕਾ ਬਣੀ ਜਾਣਾ, ਕਾਤੋਂ ਬਗੈਰ ਬੱਚਿਆਂ ਤੋਂ ਸ਼ਰੀਕਾ ਬਣੀ ਜਾਣਾ ਵਾ? ਕੋਈ ਗੱਲ ਤੁਰਤਾ ਲੈਣ ਦੇ ਕਿਸੇ ਪਾਸੇ। ਪਹਿਲੇ ਮੈਨੂੰ ਘਰ ਬਾ ਕੇ ਖਵਾਨਾ, ਬਾਅਦ ਚ ਤੂੰ ਵੀ ਆ ਜਵੀਂ। ਮੇਰੇ ਮੋਢਿਆਂ ਤੇ ਭਾਰ ਪਾਓ ਦੋਨੇ ਜਾਣੇ ਤੁਸੀਂ। ਉਹ ਅਸੀਂ ਆਪਣਾ ਕੰਮ ਆਪ ਕਰਾਂਗੇ। ਕੀ ਹੋ ਗਿਆ ਤੈਨੂੰ? ਤੇ ਇੱਕ ਵਾਰੀ ਹਾਮੀ ਭਾਰੇ ਤੇ ਭਰਾ ਨਾਲ ਗੱਲ ਕਰ, ਮੈਂ ਕੰਮਾਂ ਤੇ ਨਾ ਲਹਿਰਾ ਬਹਿਰਾ ਕਰ ਦਿਆਂਗਾ ਮੈਂ। ਕੀ ਲਹਿਰਾ ਬਹਿਰਾ? ਉਹ ਘਰ ਦਾ ਕੰਮ ਆ, ਤੂੰ ਉਹ ਤੇ ਕਰ। ਆ ਥੋੜੀ ਜਿਹੀ ਕਣਕ ਵੱਢਣੀ ਸੀ, ਨਹੀਂ ਵਢਾਈ, ਇਕੱਲੇ ਨੇ ਵੱਢੀ। ਮੈਂ ਕਰ ਲੇਗਾ, ਮੈਂ ਕਵਾਂਗੀ ਨਾ ਇਹਨੂੰ, ਮੇਰੇ ਵਾਸਤੇ ਕਰੇਗਾ ਨਾ। ਕਿ ਤੋਤਾ ਵਾ, ਤੂੰ ਹਰ ਗੱਲ ਨੂੰ ਸਮਝਾ ਲੇਂਗੀ। ਉਹ ਮੇਰਾ ਛੋਟਾ ਭਰਾ, ਮੈਂ ਜਾਣਦਾ ਇਹਨੂੰ ਬੇਜ ਨੂੰ, ਇਹਨੇ ਨਹੀਂ ਕੁਝ ਕਰਨਾ ਹੈਗਾ। ਮੈਂ ਹੀ ਸਿੱਧਾ ਕਰਨਾ, ਹੋਰ ਕੋਈ ਨਹੀਂ ਕਰ ਸਕਦਾ। ਆ ਵੇਖਿਆ, ਉਹ ਤੂੰ ਆਪਣੇ ਦਿੱਤੇ ਪੈਸੇ ਤੇ ਲੈ ਨਹੀਂ ਸਕੀ ਤੇ ਵਿਆਹ ਕਰਨਾ ਤੂੰ ਇਹਦੇ ਨਾਲ। ਫੇਰ ਕੀ ਹੋਇਆ? ਸਾਡੇ ਪੈਸੇ ਕਿਹੜਾ ਦੋ ਨੇ? ਐਲੋ ਆਹੋ, ਸਾਡੇ ਪੈਸੇ ਇੱਕ ਵਾ, ਕੋਈ ਟੈਨਸ਼ਨ ਨਹੀਂ। ਲਾ ਤੂੰ ਕਾਤੋਂ ਆਪਣਾ ਮੂੰਹ ਹੋਰ ਤਰ੍ਹਾਂ ਦਾ ਕਰੀ ਜਾਂਦਾ, ਖਿੱਚ ਕੇ। ਮੈਂ ਕਹਿੰਦਾ ਔਰਤ ਹੀ ਘਰ ਵਸਾਉਂਦੀ ਆ, ਔਰਤ ਹੀ ਜਾੜਦੀ ਆ। ਤੂੰ ਤੇ ਵਸਣ ਤੋਂ ਪਹਿਲਾਂ ਜਾੜੀ ਬੈਠੀ ਆ ਵੀ ਤੂੰ ਕਰਦਾ ਹੀ ਇਹਨੂੰ ਇਹਨਾਂ ਦਿੱਤਾ ਵਾ। ਹੈ ਬਿੱਲ ਇਹਨੇ ਨਹੀਂ ਜਮਾ ਕਰਾਇਆ। ਇੱਥੇ ਵੇਖ ਲੈ ਕਿ ਸਾਰੇ ਘਰ ਦੇ ਕੰਮ ਛੱਡ, ਬਿੱਲ ਨਹੀਂ ਜਮਾ ਕਰਾਇਆ ਇਹਨੇ ਹਜੇ ਤੱਕ। ਇਹ ਰਸੀਦ ਜਾ ਕੇ ਲੈਣੀ ਆ। ਤੇ ਲੈ ਲਊਂਗਾ ਰਸੀਦ, ਉਹਨੇ ਕਿਹਾ ਵਾ ਕੱਲ ਨੂੰ ਲੈ ਜੀ ਰਸੀਦ ਆਣ ਕੇ। ਨਾਲੇ ਉਹਦਾ ਭਰਾ ਮੰਨ ਜੂਗਾ। ਸਾਰੀ ਉਮਰ ਉਹਨੇ ਗਲੀਆਂ 'ਚ ਫਿਰਦੇ ਵੇਖਿਆ, ਤੈਨੂੰ ਮੰਨ ਜੂ ਤੇਰੇ ਵਿਆਹ ਵਾਸਤੇ। ਉਹ ਇਹਨੇ ਮਜਬੂਰ ਕਰ ਲੈਣਾ ਵਾ ਉਹਨੂੰ, ਉਹਨੇ ਕੀਤੀ ਗੱਲ ਉਹਦੇ ਹਾਂ, ਨਾਲ। ਮੈਂ ਤੂੰ ਨਹੀਂ ਮੰਨਣ ਡਿਆ, ਤੂੰ ਕੰਡਾ ਬਣਿਆ ਸਾਡੇ 'ਚ, ਫੋੜਾ ਬਣ ਗਿਆ ਸਾਡੇ 'ਚ। ਤੂੰ ਹੀ ਪਹਿਲਾਂ ਪੂਰੇ ਮਹੱਲੇ ਨੂੰ ਦੱਸਿਆ ਵਿਹਲਾ ਫਿਰਦਾ, ਫਲਾਨਾ ਕਰਦਾ, ਢੀਂਗੜਾ ਕਰਦਾ। ਤੂੰ ਮੇਰੀ ਇੱਜ਼ਤ ਕਰੇ, ਸਾਰਾ ਮਹੱਲਾ ਮੇਰੀ ਇੱਜ਼ਤ ਕਰੇ। ਹਾਂ, ਮਹੱਲਾ ਤੇ ਅੰਨਾ ਵਾ, ਉਹਨਾਂ ਨੂੰ ਨਹੀਂ ਫਿਰਦਾ ਦੇਖਦਾ। ਮੇਰੇ ਦੱਸਿਆ ਬਹੁਤਾ ਪਤਾ ਲੱਗਦਾ। ਉਹ ਲਾਲ ਗੋਦੜੀਆਂ 'ਚ ਨਜ਼ਰ ਆਉਣ ਲੱਗ ਪੈਂਦੇ ਹੁੰਦੇ ਆ। ਓਏ ਹੋਏ, ਪਤਾ ਨਹੀਂ ਕਿਹੜਾ ਲਾਲ ਆ ਤੂੰ। ਆ ਗੱਲ ਸੁਣ ਲੈ ਮੇਰੀ, ਛੱਡ ਦੇ ਸਾਰੇ ਕੰਮ। ਇੱਥੇ ਘੱਟ ਗੇੜੇ ਮਾਰਿਆ ਕਰ, ਮਹੱਲੇਦਾਰੀ ਆ, ਕੋਈ ਸਾਨੂੰ ਤਾਨਾ ਦਊਗਾ ਫੇਰ ਚੰਗੀ ਰਹੇਗੀ ਤੂੰ। ਕੋਈ ਨਹੀਂ, ਵਿਆਹ ਹੋ ਜਾਏਗਾ ਤੇ ਫੇਰ ਗੇੜੇ ਕਿਹੜਾ ਲੱਗਣੇ, ਮੈਂ ਇੱਥੇ ਹੀ ਰਹਿਣਾ। ਹਾਂ, ਤਾਨੇ ਖਤਮ ਕਰ। ਤੁਸੀਂ ਕਰੋ ਇੱਥੇ ਪਿਆਰ ਮੁਹੱਬਤ ਦੀਆਂ ਗੱਲਾਂ, ਤੇ ਦੁਕਾਨ ਮੈਨੂੰ ਦੱਸ ਦੇ ਕਿੱਥੇ ਬਿੱਲ ਦੇ ਕੇ ਆਇਆ, ਮੈਂ ਰਸੀਦ ਲੈ ਕੇ ਆਵਾਂ ਵਾਪਸ। ਉਹ ਜਿਹੜਾ ਮੀਟਰ ਕੱਟਣ ਵਾਲਾ ਹੁੰਦਾ, ਅਗਲਾ ਰਸੀਦ ਮੰਗਦਾ ਵਾ। ਕਾਤੋਂ ਲਾਲ ਪੀਲਾ ਹੋਈ ਜਾਂਦਾ ਵਾ, ਕਾਤੋਂ ਖਿਜੀ ਜਾਂਦਾ ਵਾ? ਉਹ 6000 ਰੁਪਇਆ ਤੇਰਾ ਮਰਿਆ ਨਹੀਂ ਹੈਗਾ, ਕੋਲ ਹੀ ਆ। ਤੇ ਫੇਰ ਬਿੱਲ ਕਿਉਂ ਨਹੀਂ ਤਾਰ ਕੇ ਰਸੀਦ ਲਿਆਂਦੀ ਤੂੰ? ਉਹ ਮੈਂ ਇਹਨੂੰ ਗਿਫਟ ਦੇ ਦਿੱਤੇ ਸੀ। ਬੜੀ ਗੱਲ ਆ ਵੀ ਤੂੰ ਉਹਨੂੰ ਗਿਫਟ ਲੈਤਾ ਤੇ ਬਿੱਲ ਨਹੀਂ ਸੀ ਤਾਰਨਾ। ਉਹ ਤੈਨੂੰ ਕਿਸੇ ਕੰਮ ਲਈ ਪੈਸੇ ਦੇਣਾ, ਤੂੰ ਦੂਜੇ ਕੰਮ ਤੇ ਲਾ ਦੇਣਾ ਹੈ। ਉਹ ਤੈਨੂੰ ਖਾਲ ਵਾਸਤੇ ਪੈਸੇ ਦਿੱਤੇ ਸੀ ਕਿ ਮੱਝ ਨੂੰ ਖਲ ਪਾਉਣੀ ਆ, ਉਹਦਾ ਦੁੱਧ ਥੋੜਾ ਹੋ ਗਿਆ ਹੈ। ਉਹਦੀ ਤੂੰ ਜੁੱਤੀ ਲੈਣ ਦੀ ਉਦੋਂ 3000 ਦੀ, ਇਹੋ ਜਿਹੀ ਮੈਂ ਖੇੜੀ ਪਾਉਣੀ ਆ। ਮੈਂ ਨੰਗੇ ਪੈਰੀ ਫੇਰ ਲਵਾਂ?
ਅਸੀਂ ਵੀ ਕੁਝ ਪਾਵਾਂ ਲਾਵਾਂਗੇ, ਲੋਕਾਂ ਨੂੰ ਤਾਂ ਹੀ ਪਤਾ ਲੱਗਣਾ ਵੀ ਬਬਲੂ ਦਾ ਭਰਾ ਫਿਰਨ ਡਿਆ ਵਾ। ਨਹੀਂ ਮੇਰਾ ਭਰਾ ਕਿਤੇ ਨਾ ਫਿਰੇ, ਤੇਰਾ ਤੂੰ ਕੱਦ ਨੰਗੇ ਪੈਰੀ ਫਿਰੀ, ਜਿਹੜਾ ਕਹੂਗਾ ਜੁੱਤੀ ਨਹੀਂ ਪਾਈ ਤੂੰ ਕੀ ਮੈਂ ਮੰਨਤ ਮੰਨੀ ਵਿਆਹ ਦਾ। ਮੈਂ ਬਾਹਰ ਫਿਰਦਾ ਤੁਰਦਾ, ਤੇਰਾ ਕੱਦ ਵੱਧਦਾ, ਤੇਰੀ ਰੌਣਕ ਵੱਧਦੀ ਮੇਰਾ ਆ। ਭਰਾ ਰੋਲਾ ਮਕਾਓ, ਇਮਲੀ ਮੇਰਾ ਮੋਬਾਈਲ ਵਾਪਸ ਕਰ ਦੇ, ਮੈਂ ਘਰ ਵੀ ਜਾਣਾ ਵਾ। ਬਹਿ ਜਾ, ਤੂੰ ਵੀ ਸੁਣ ਕੇ ਜਾਈ ਹੁਣ। ਕੀ ਸੁਣ ਕੇ ਜਾਵਾਂ, ਮੋਬਾਈਲ ਤੇ ਦੇ ਮੇਰਾ। ਵਿਆਹ ਤੇ ਗਈ ਸੀ ਤੂੰ? ਹਾਂ ਗਈ ਸੀ। ਬੜੀ ਮੈਕਸੀ ਲੈ ਕੇ ਦਿੱਤੀ ਸੀ, ਮੈਂ ਮੋਬਾਈਲ ਵੇਚ ਕੇ ਲਿਆਤੀ ਤੈਨੂੰ। ਹੈ ਤੂੰ ਮੇਰਾ ਮੋਬਾਈਲ ਵੇਚ ਕੇ ਮੈਨੂੰ ਮੈਕਸੀ ਲੈ ਕੇ ਤੇ ਦਿੱਤੀ? ਤੂੰ ਫੇਕ ਹੀ ਆ। ਬੜੀ ਗੱਲ ਕੀਤੀ ਹੈ ਤੂੰ। ਵੈਸਰਾ ਤੇ ਤੂੰ ਖਾਬ ਮੈਨੂੰ ਦਿਖਾਉਂਦਾ ਸੀ ਚਾਂਦ ਤਾਰੇ ਤੋੜ ਕੇ ਲਿਆ ਦੇਵਾਂਗਾ, ਤੇ ਉੱਤੋਂ ਮੇਰਾ ਮੋਬਾਈਲ ਵੇਚ ਕੇ ਮੈਨੂੰ ਚੀਜ਼ਾਂ ਲਿਆ ਕੇ ਦਿੰਦਾ। ਤੇਰੀ ਗੱਲ ਵੀ ਤਾਂ ਤੇ ਮਿੰਟ 'ਚ ਮੰਜੀ ਤੇ ਬੈਠੀ ਸਮਾਨਾਂ ਤੇ ਬੰਦ ਕੀ ਚਾਂਡੇ ਚਾਰੇ ਹੈ। ਜਦੋਂ ਮੈਂ ਗਿਆ ਸੀ ਮੇਰੇ ਪੈਸੇ ਖਰਚਦਾ ਹੈ, ਕੋਈ ਗੱਲ ਨਹੀਂ ਮੇਰੇ ਘਰ ਹੀ ਆਉਂਦਾ ਹਾਂ ਹੈ। ਤੇ ਫੇਰ ਕੀ ਹੋਇਆ, ਮੇਰੀ ਤੇ ਗੱਲ ਹੋਰ ਹੈ ਨਾ, ਲੇਕਿਨ ਮੇਰੀ ਚੀਜ਼ਾਂ ਕਿਉਂ ਵੇਚਦੇ ਹੋ ਤੁਸੀਂ? ਤੇ ਤੈਨੂੰ ਲੈ ਕੇ ਨਹੀਂ ਦਿੰਦਾ, ਆ ਤੇਰੇ ਮੋਬਾਈਲ ਦੀ ਤੈਨੂੰ ਮੈਕਸੀ ਲੈ ਕੇ ਦਿੱਤੀ ਇਹਨੇ। ਇਹ ਆ ਕੀ ਲੈ। ਗੱਲ ਹੋਈ ਭਲਾ? ਹੁਣ ਕਾ ਪੀਲੀ ਫਿੱਕੀ ਹੋਈ ਜਾਣ ਨਹੀਂ ਆ। ਮੋਬਾਈਲ ਤੇਰਾ ਲੈਤਾ ਤੂੰ, ਉਹਨੇ ਤੇਰੇ ਸੇਨ ਚ ਆਇਆ ਜਦੋਂ ਮੈਂ ਤੈਨੂੰ 6000 ਰੁਪਏ ਦੇ ਗਿਫਟ ਲਿਆ ਕੇ ਦਿੱਤੇ ਆ। ਕਿੱਡਾ ਸੋਹਣਾ ਤੈਨੂੰ ਮੇਕਅਪ ਲਿਆ ਕੇ ਦਿੱਤਾ। ਉਸ ਤੋਂ ਬਾਅਦ ਤੂੰ ਮੈਨੂੰ ਕਹਿਣ ਡਈ ਸ਼ਾਹਰੁਖ ਲੱਗਣ ਡਿਆ, ਨਦੀਮ ਲੱਗਣ ਡਿਆ, ਵਹੀਦ ਮੁਰਾਦ ਲੱਗਣ ਡਿਆ। ਮੈਨੂੰ ਤੇ ਪਿਆਰ ਆਣਾ ਹੀ ਸੀ ਨਾ, ਉਹ ਮੇਰੇ ਗਿਫਟ ਚ ਹੈਗੇ ਸੀ। ਤੇ ਗਿਫਟ ਵੀ ਤੇ ਮੇਰੇ ਪੈਸਿਆਂ ਦੇ ਸੀ, ਉਦੋਂ ਤੇ ਬੜੇ ਪਿਆਰ ਨਾਲ ਤੇ ਮੈਨੇਜ ਕਰ ਲਿਆ। ਹੁਣ ਇਹ ਮੋਬਾਈਲ ਮੈਨੂੰ ਨਹੀਂ ਪਤਾ ਮੇਰਾ ਮੋਬਾਈਲ ਦੇ ਮੈਨੂੰ ਨਹੀਂ ਪਤਾ, ਮੇਰਾ ਮੋਬਾਈਲ ਦਵੋ ਤੁਸੀਂ ਵਾਪਸ। ਨਾ ਤੇ ਜਿਹੜੇ ਖਲ ਦੇ ਪੈਸੇ ਲੈ ਕੇ ਨੇ ਜੁੱਤੀ ਲਈ ਸੀ, ਉਹ ਤੇ ਕਹਿੰਦੀ ਬੜੀ ਸੋਹਣੀ ਲੱਗਦੀ ਤੈਨੂੰ। ਉਹ ਮੇਰੀ ਕਮਾਈ ਸੀ ਤਾਂ ਸੋਹਣੀ ਲੱਗਦੀ ਸੀ। ਤੇ ਮੇਰਾ ਮੋਬਾਈਲ ਕਿਉਂ ਵੇਚਿਆ ਮੇਰੇ ਪੁੱਛੇ ਬਗੈਰ? ਇਹ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ? ਤੈਨੂੰ ਮੈਕਸੀ ਲੈਤੀ ਆ, ਤੇਰੇ ਮੋਬਾਈਲ ਦੇ ਨੂੰ ਗਿਫਟ ਲੈ ਤੇ ਤੇ ਉਹਦੇ ਚ ਮੇਰੇ ਇੰਨੇ ਨੰਬਰ, ਮੇਰੀ ਇੰਨੀਆਂ ਤਸਵੀਰਾਂ, ਵੀਡੀਓ, ਮੈਂ ਕਿਸ ਤਰ੍ਹਾਂ ਗੱਲ ਕਰਾਂਗੀ ਕਿਸੇ ਦੇ ਨਾਲ? ਉਹ ਤੂੰ ਕਰਜ਼ਾ ਦਿੰਨੀ ਇੰਨੇ ਨੰਬਰ ਵਾ ਤੇਰੇ ਕੋ। ਹਾਏ ਹਾਏ, ਮੇਰੀ ਤੇ ਅਕਲ ਤੇ ਪਾਣੀ ਪੈ ਗਿਆ ਸੀ ਇਮਲੀ, ਜੇ ਮੈਂ ਤੇਰੇ ਨਾਲ ਪਿਆਰ ਕਰ ਬੈਠੀ। ਪਾਗਲ ਹੀ ਹੋ ਗਈ ਸੀ ਮੈਂ। ਮੇਰਾ ਮੋਬਾਈਲ ਵੇਚਦਾ, ਮੈਂ ਜਾ ਕੇ ਆਪਣੇ ਵੀਰ ਨੂੰ ਦੱਸਦੀ ਆ, ਤੇਰਾ ਵਿੜਾ ਕਰਕੇ ਤੇ ਇਮਲੀ। ਆ ਵੇਖਿਆ ਉਹ ਕਿੱਦਾਂ ਰੱਦ ਕਰਕੇ ਗਈ ਆ ਤੈਨੂੰ। ਓਏ ਆ ਭਰਾ ਹੀ ਹੁੰਦੇ ਜਿਹੜੇ ਭਰਾਵਾਂ ਤੇ ਖਰਚ ਕਰਦੇ ਆ। ਉਹ ਤੂੰ ਜੋ ਮਰਜ਼ੀ ਕਰੀ ਜਾਵੇਂ, ਲੇਕਿਨ ਮੈਂ ਇੰਨਾ ਕਦੀ ਤੈਨੂੰ ਧੱਕੇ ਨਹੀਂ ਮਾਰੇ, ਤੈਨੂੰ ਸਮਝਾਉਣਾ ਹੀ ਆ ਸਿਰਫ। ਤੇ ਆ ਨਾਲੇ ਆ ਪੁੱਠੇ ਕੰਮ ਛੱਡਦੇ ਔਰਤਾਂ ਦੇ ਚੱਕਰਾਂ 'ਚ, ਕਿਸੇ ਨੂੰ ਕੁਛ ਲੈਤਾ ਕਿਸੇ ਨੂੰ ਕੁਛ ਲੈਤਾ। ਉਹ ਪੁੱਤਰ ਇਹ ਬਦਨਾਮੀ ਹੁੰਦੀ ਆ। ਤੂੰ ਆਰਾਮ ਨਾਲ ਕੰਮ ਕਰ, ਅੱਛਾ ਬੱਚਾ ਬਣ ਗਏ। ਉਹ ਮੈਂ ਕਿਤੇ ਖਾਨਦਾਨ 'ਚ ਚੰਗਾ ਜਿਹਾ ਤੇਰਾ ਰਿਸ਼ਤਾ ਵੇਖੂੰਗਾ। ਐਦਾਂ ਕਿੰਨੇ ਰਿਸ਼ਤਾ ਦੇਣਾ ਤੈਨੂੰ? ਨਹੀਂ ਨਹੀਂ ਲਾਲਾ, ਆਖਰੀ 6 ਦਿਨਾਂ ਮੈਨੂੰ ਮਾਫ ਕਰ ਦੇ। ਹੁਣ ਮੈਂ ਨਹੀਂ ਕਰੂੰਗਾ, ਜੋ ਤੂੰ ਕਹੂੰਗਾ ਮੈਂ ਉਹੀ ਕਰੂੰਗਾ। ਇਹ ਚੀਨੋ ਚਾਰਜਰ ਤਾਂ ਦੇ ਕੇ ਜਾ।